ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 28 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਜੀ ਨੂੰ 559 905 2575 5595052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 4159090503 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਈਰਾਨ ਦਾ ਜਿਹੜਾ ਕਹਿੰਦੇ ਆ ਵੀ ਸੀਰੀਆ ਦੇ ਵਿੱਚ USA ਨੇ ਜਿਹੜੇ ਪ੍ਰੋ ਇਰਾਨ ਵਾਲੇ ਲੋਕ ਹੈਗੇ ਆ ਜੋ ਕਿ ਇਰਾਕ ਦੇ ਵਿੱਚ ਜਿਹੜਾ ਇੰਟਰਫੀਅਰੈਂਸ ਕਰਦੇ ਸੀ, ਉਹਨਾਂ ਦੇ ਉੱਤੇ US ਨੇ ਜਿਹੜਾ ਆ ਅਟੈਕ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ। ਤੇ ਅੱਜ ਜਿਹੜੇ ਆ US ਦਾ ਜਿਹੜਾ ਮਿਲਟਰੀ ਬੇਸ ਹੈਗਾ ਸੀਰੀਆ ਦੇ ਵਿੱਚ, ਉਹਦੇ ਉੱਪਰ ਜਿਹੜੇ ਇਰਾਨ ਬੇਸਡ ਫੋਰਸਿਸ ਹੈਗੀਆਂ ਆ, ਉਹਨਾਂ ਨੇ ਰਾਕਟ ਲਾਂਚਰਸ ਦੇ ਨਾਲ ਅਟੈਕ ਕੀਤਾ ਹੈਗਾ। ਜੀ ਬਿਲਕੁਲ। ਸੋ ਇਹਨਾਂ ਨੂੰ ਜਿਨ੍ਹਾਂ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈਗਾ, ਇਹਨਾਂ ਮਲੇਸ਼ੀਆ ਗਰੁੱਪਾਂ ਦੇ ਉੱਤੇ ਜਿਹੜੇ ਹਵਾਈ ਹਮਲੇ ਆ ਉਹ ਅਮਰੀਕਾ ਦੇ ਦੁਆਰਾ ਜਿਹੜੇ ਉਹ ਕੀਤੇ ਗਏ ਸੀ। ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਜਿਹੜੇ ਆ ਉਹਨਾਂ ਦਾ ਇੱਕ ਕਾਫੀ ਵੱਡਾ ਜਿਹੜਾ ਫੌਜੀ ਸੀਗਾ ਉਸ ਦੇ ਉੱਤੇ ਮਿਜ਼ਾਈਲ ਦੇ ਨਾਲ ਹਮਲਾ ਕਰਕੇ ਉਸ ਨੂੰ ਜਿਹੜਾ ਆ ਉਹ ਮਾਰ ਮੁਕਾਇਆ ਸੀਗਾ। ਸੋ ਇਹ ਹੁਣ US ਡਿਫੈਂਸ ਵਾਲਿਆਂ ਨੇ ਇਹ ਵੀ ਜਿਹੜਾ ਆ ਰਾਈਟ ਨਾਓ ਜਿਹੜੇ ਆ ਬਾਈਡਨ ਕਾਰਜਕਾਲ ਦੇ ਦੌਰਾਨ ਇਹ ਕੁਛ ਹੋਇਆ ਆ। ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਿਆਮੀ ਦੇ ਵਿੱਚ ਜਿਹੜੇ ਕੋਂਡੋ ਦੇ ਵਿੱਚ ਮਰਨ ਵਾਲੇ ਆ, ਉਹਨਾਂ ਦੇ ਮਰਨ ਵਾਲਿਆਂ ਦੀ ਸੰਖਿਆ ਆ ਉਹ ਜਿਹੜੀ ਉਹ ਵੱਧਦੀ ਜਾ ਰਹੀ ਆ। ਹੁਣ ਤੱਕ ਕਹਿੰਦੇ 10 ਜਾਣਿਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਹੋ ਚੁੱਕੀਆਂ ਹੋਈਆਂ ਆ ਇਸ ਕੰਡੋਮੀਨੀਅਮ ਬਿਲਡਿੰਗ ਆ ਉਸ ਦੇ ਵਿੱਚੋਂ। ਸੋ ਅਜੇ ਵੀ 151 ਲੋਕ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਆ, ਅਨਅਕਾਊਂਟਡ ਨੇ ਬੇਸਿਕਲੀ, ਵੀ ਉਹਨਾਂ ਦਾ ਪਤਾ ਨਹੀਂ ਆ, ਮਲਬੇ ਦੇ ਹੇਠਾਂ ਦੱਬੇ ਜਿਹੜੇ ਉਹ ਹੋ ਸਕਦੇ ਨੇ। ਸੋ ਇਹ ਸਥਿਤੀ ਜਿਹੜੀ ਉੱਥੇ ਦਿਨ ਬ ਦਿਨ ਜਿਹੜੀ ਉਹ ਬੱਤਰ ਹੁੰਦੀ ਜਾ ਰਹੀ ਆ। ਇੱਕ ਥਾਵਾਂ ਦੇ ਉੱਤੇ ਜਿਹੜਾ ਲੇਟੈਸਟ ਕੁਛ ਘੰਟੇ ਪਹਿਲਾਂ ਵੀ ਇਹ ਵੀ ਜਿਹੜੀ ਖਬਰ ਆਈ ਹੈ, ਇੱਕ ਹੋਰ ਜਿਹੜੀ ਕਹਿੰਦੇ ਆ ਵੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ, 11ਵੀਂ ਬੋਡੀ ਜਿਹੜੀ ਆ ਉਹ ਵੀ ਉੱਥੇ ਉਹਨਾਂ ਨੂੰ ਮਿਲ ਗਈ ਹੈਗੀ ਆ। ਸੋ ਅਜੇ ਵੀ ਕਾਫੀ ਜਿਹੜਾ ਆ ਉਹ ਉਸ ਨੂੰ ਲੈ ਕੇ ਜਿਹੜੇ ਹਾਲਾਤ ਆ ਉਹ ਜਿਹੜੇ ਉਹ ਮਾੜੇ ਹੀ ਦੱਸੇ ਜਾ ਰਹੇ ਨੇ। ਜੀ 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 ਅਗਲੀ ਖਬਰ ਵੱਲ ਚੱਲੀਏ। ਜੀ ਜੀ ਹਰਜੋਤ ਸਿੰਘ। ਰਾਜਕਨਵੀਰ ਸਿੰਘ ਜੀ, ਜਿਹੜੀ ਐਮਾਜ਼ੋਨ ਤੋਂ ਆ ਰਹੀ ਆ, ਸਿਆਟਲ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਹੋ ਗਿਆ ਤੇ ਐਮਾਜ਼ੋਨ ਨੇ ਆਪਣਾ ਜਿਹੜਾ ਹੈੱਡਕੁਆਟਰ ਹੈਗਾ ਆ ਉਹ ਕੂਲਿੰਗ ਸੈਂਟਰ ਉਸ ਨੂੰ ਬਣਾ ਦਿੱਤਾ, ਕਿਉਂਕਿ 100 ਡਿਗਰੀ ਤੋਂ ਵੱਧ ਦਾ ਜਿਹੜਾ ਟੈਂਪਰੇਚਰ ਆ ਉਹ ਸਿਆਟਲ ਦੇ ਵਿੱਚ ਪਹੁੰਚ ਗਿਆ ਸੀ। ਪੈਸੀਫਿਕ ਨਾਰਥ ਵੈਸਟ ਪੂਰਾ ਜਿਹੜਾ ਆ ਹਿਸਟੋਰਿਕ ਜਿਹੜਾ ਹੀਟ ਵੇਵ ਦੇ ਅੰਦਰ ਚੱਲ ਰਿਹਾ ਹੈਗਾ। ਉੱਧਰ ਪੋਰਟਲੈਂਡ ਦੇ ਵਿੱਚ ਵੀ ਕਹਿੰਦੇ 112 ਡਿਗਰੀ ਤੱਕ ਜਿਹੜਾ ਟੈਂਪਰੇਚਰ
ਪਹੁੰਚਿਆ ਹੈਗਾ। ਸੋ ਇਹ ਸਾਰਾ ਜਿਹੜਾ ਏਰੀਆ ਇੱਥੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਏਸੀ ਹੈ ਨਹੀਂ, ਕਿਉਂਕਿ ਇੱਥੇ ਮੀਂਹ ਬਹੁਤ ਪੈਂਦਾ ਆ, ਟਰੀ ਬਹੁਤ ਹੈਗੇ ਆ। ਪਹਿਲਾਂ ਠੰਡ ਬੜੀ ਹੁੰਦੀ ਸੀ ਤੇ ਪਰ ਅਨਐਕਸਪੈਕਟਡ ਜਿਹੜਾ ਟੈਂਪਰੇਚਰ ਇੰਨਾ ਜ਼ਿਆਦਾ ਹੋਇਆ ਆ, ਸੋ ਸਾਰੇ ਲੋਕ ਹੈਰਾਨ ਆ। ਪੋਰਟਲੈਂਡ ਦੇ ਵਿੱਚ 126 ਸਾਲਾਂ ਬਾਅਦ ਕਹਿੰਦੇ ਇੰਨਾ ਟੈਂਪਰੇਚਰ ਹਾਈ ਹੋਇਆ। ਜੀ ਬਿਲਕੁਲ, ਹਾਲਾਤ ਜਿਹੜੇ ਕਾਫੀ ਜਿਹੜੇ ਮਾੜੇ ਨੇ। ਬਹੁਤ ਸਾਰੇ ਲੋਕਾਂ ਨੇ ਫੇਸਬੁੱਕ ਜਾਂ ਆਪਣੇ ਕਹਿ ਲਓ ਵੀ ਕ੍ਰੇਗਲਿਸਟ ਤੇ ਇਹਨਾਂ ਥਾਵਾਂ ਦੇ ਉੱਤੇ ਪੱਖੇ ਜਿਹੜੇ ਉਹ ਵੇਚਣੇ ਲਏ ਆ। $300 ਤੱਕ ਦਾ ਜਿਹੜਾ ਪੱਖੇ ਆ ਉਹ ਲੋਕੀ ਜਿਹੜੇ ਟੇਬਲ ਫੈਨ ਆ ਉਹ ਵੇਚ ਰਹੇ ਆ। ਇੰਨੀ ਹਾਹਾਕਾਰ ਜਿਹੜੀ ਗਰਮੀ ਦੇ ਕਰਕੇ ਜਿਹੜੀ ਉੱਥੇ ਮਚੀ ਹੋਈ ਹੈਗੀ ਆ। ਸੋ ਸਥਿਤੀ ਜਿਹੜੀ ਕਾਫੀ ਮਾੜੀ ਆ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਤਾਂ ਇੰਨੀ ਜ਼ਿਆਦਾ ਗਰਮੀ ਹੋਈ ਆ, ਖਾਸ ਕਰਕੇ ਨਾਰਥ ਵੈਸਟ ਦੇ ਇਹਨਾਂ ਇਲਾਕੇ ਦੇ ਵਿੱਚ। ਵਾਸ਼ਿੰਗਟਨ ਸੂਬੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀਆਂ ਰੋਡਸ ਆ ਉਹ ਬੱਕਲ ਜਿਹੜੀਆਂ ਆ ਉਹ ਕਰ ਗਈਆਂ। ਉਹ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਟੁੱਟ ਗਈਆਂ, ਕਰੈਕ ਜਿਹੜੀਆਂ ਉਹਨਾਂ ਦੇ ਵਿੱਚ ਦੇਖੇ ਗਏ ਹੈਗੇ ਆ। ਸੋ ਪਿਘਲਣ ਵਾਲਾ ਜਿਹੜਾ ਕੰਮ ਆ ਉਹ ਬਣਿਆ ਪਿਆ ਆ। ਸੋ ਮੌਕੇ ਦੇ ਉੱਤੇ ਪਹੁੰਚ ਕੇ ਜਿਹੜੇ ਰੋਡ ਦੇ ਉੱਤੇ ਕੰਮ ਕਰਨ ਵਾਲੇ ਆ ਉਹ ਲੱਗ ਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਦੇ ਲਈ ਵੀ ਬਹੁਤ ਔਖਾ ਜਿਹੜਾ ਉਹ ਕੰਮ ਹੈਗਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਰੋਜ਼ਮर्रा ਦੇ ਜ਼ੋਰ ਵਾਲਾ ਕੰਮ ਕਰਨ ਵਾਲੇ ਜਿਹੜੇ ਧੁੱਪੇ ਕਰਨਾ ਆ, ਉਹਨਾਂ ਦੇ ਵੱਲੋਂ ਇਹ ਥੋੜ੍ਹੀ ਮੰਗ ਜਿਹੜੀ ਇਸ ਟਾਈਮ ਉੱਠ ਰਹੀ ਆ ਵੀ ਭਾਈ ਜਿਹੜੀ ਇਹ ਕੁਛ ਦਿਨਾਂ ਦੇ ਲਈ ਇਸ ਦੇ ਵਿੱਚ ਮੁਹਲਤ ਦਿੱਤੀ ਜਾਵੇ ਜਾਂ ਛੁੱਟੀ ਦਿੱਤੀ ਜਾਵੇ, ਵੀ ਲੋਕ ਕਿਤੇ ਗਰਮੀ ਦੇ ਕਰਕੇ ਜਿਹੜੇ ਆ ਉਹ ਨਾ ਮਰ ਜਾਣ। 1894 ਤੋਂ ਜਿਹੜੇ ਆ ਹਰਜੋਤ ਸਿੰਘ ਜੀ ਤਾਪਮਾਨ ਜਿਹੜਾ ਆ ਉਹ ਨੋਟ ਕਰਨ ਦਾ ਜਿਹੜਾ ਇਹਨਾਂ ਨੇ ਸਿਲਸਿਲਾ ਸ਼ੁਰੂ ਕੀਤਾ ਸੀਗਾ, ਅਤੇ ਉਸ ਤੋਂ ਬਾਅਦ 'ਚ ਪਹਿਲੀ ਵਾਰੀ ਇਹ ਦੇਖਿਆ ਗਿਆ ਵੀ ਇਹਨਾਂ ਥਾਵਾਂ ਦੇ ਉੱਤੇ ਸਿਆਟਲ ਵਰਗੇ ਜਿਹੜੇ ਥਾਵਾਂ ਦੇ ਉੱਤੇ, ਓਰੇਗਨ ਦੇ ਜਿਹੜੀ ਕੈਪੀਟਲ ਸਿਟੀ ਸੇਲਮ ਆ, ਉੱਥੇ ਟ੍ਰਿਪਲ ਡਿਜਿਟਸ ਦੇ ਵਿੱਚ ਇੱਦਾਂ ਜਿਹੜੇ ਟੈਂਪਰੇਚਰ ਆ ਉਹ ਜਿਹੜੇ ਉਹ ਗਏ ਹੈਗੇ ਨੇ। ਸੋ ਕਲਾਈਮੇਟ ਐਕਸਪਰਟਸ ਜਿਹੜੇ ਉਹ ਕਹਿ ਰਹੇ ਆ ਵੀ ਇਹ ਇੱਕ ਹੀਟ ਡੋਮ ਇਸ ਟਾਈਮ ਬਣਿਆ ਹੋਇਆ ਆ, ਜਿਸ ਦੇ ਵਿੱਚ ਗਰਮੀ ਪ੍ਰਵੇਸ਼ ਤਾਂ ਕਰੀ ਜਾ ਰਹੀ ਆ, ਪਰ ਉਸ ਦੇ ਬਾਹਰ ਨਿਕਲਣ ਦਾ ਅਜੇ ਹਾਲ ਦੀ ਘੜੀ ਕੋਈ ਸਾਧਨ ਜਿਹੜਾ ਆ ਉਹ ਨਹੀਂ ਬਣ ਰਿਹਾ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦਾ ਜਿਹੜਾ ਟਾਈਮ ਸਕੁਏਅਰ ਆ, ਉੱਥੇ ਦੂਜੀ ਵਾਰੀ ਫੇਰ ਅੱਜ ਜਿਹੜੀ ਸ਼ੂਟਿੰਗ ਹੋਈ ਆ, ਉਸ ਨੂੰ ਦੇਖਦੇ ਹੋਏ ਹੁਣ NYPD ਜਿਹੜੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ, ਉਹ ਕਹਿੰਦੇ ਵੀ ਅਸੀਂ ਹੋਰ ਜਿਹੜੇ ਪੁਲਿਸ ਆਫੀਸਰਸ ਆ ਉੱਥੇ ਅਸਾਈਨ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ 2 ਜਾਣਿਆਂ ਨੂੰ ਗੋਲੀਆਂ ਮਾਰ ਦਿੱਤਾ ਗਿਆ ਸੀ, ਫਿਰ ਹੁਣ 1 ਜਾਣੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਹੈਗੀਆਂ। ਨਵੀਂ ਜਿਹੜੀ ਵੀਡੀਓ ਆ ਉਹ ਸਰਫੇਸ ਹੋਈ ਆ, ਜਿਹਦੇ ਵਿੱਚ ਕਹਿੰਦੇ ਪਈ 21 ਸਾਲਾਂ ਦਾ ਇੱਕ ਬਾਈਸਟੈਂਡਰ ਜਿਹੜਾ ਖੜਾ ਸੀ ਮੈਨਹਟਨ ਦੇ ਵਿੱਚ, ਜਿਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਸੋ ਬਹੁਤ ਹੀ ਜ਼ਿਆਦਾ ਜਿਹੜਾ ਕ੍ਰਾਈਮ ਵੱਧ ਰਿਹਾ ਹੈਗਾ। ਸੋ ਉਹਨੂੰ ਦੇਖਦੇ ਹੋਏ NYPD ਕਹਿੰਦੇ ਆ ਵੀ ਅਸੀਂ ਆਪਣੀ ਪ੍ਰੈਜ਼ੈਂਸ ਹੋਰ ਵਧਾਉਣ ਜਾ ਰਹੇ ਹਾਂ। ਜੀ, ਅਤੇ ਸੋਕੇ ਦੀ ਸਥਿਤੀ ਜਿਹੜੀ ਆਪਾਂ ਨੂੰ ਪਤਾ ਹੈ ਕੈਲੀਫੋਰਨੀਆ ਦੇ ਵਿੱਚ ਬਣੀ ਹੋਈ ਹੈ। ਗਰਮੀ ਵੀ ਅੰਤਾਂ ਦੀ ਜਿਹੜੀ ਉਹ ਪੈ ਰਹੀ ਆ। ਉੱਧਰ ਅੱਗਾਂ ਦਾ ਸਿਲਸਿਲਾ ਵੀ ਜਿਹੜਾ ਨਾਲ ਹੀ ਸ਼ੁਰੂ ਹੋ ਚੁੱਕਾ ਆ। ਬਿਗ sur ਜਿਹੜਾ ਇਲਾਕਾ ਆ ਉੱਥੇ ਇੱਕ ਅੱਗ ਲੱਗੀ ਸੀ, ਜਿਸ ਦੇ ਕਰਕੇ ਵਿਲੋ ਫਾਇਰ ਕਰਕੇ ਜਿਹੜਾ ਇਲਾਕਾ ਆ ਉੱਥੇ ਜਿਹੜਾ ਇਵੈਕੂਏਸ਼ਨਸ ਦੇ ਆਰਡਰ ਆ ਉਹ ਦਿੱਤੇ ਗਏ ਸੀਗੇ ਇਸ ਵਿਲੋ ਫਾਇਰ ਦੇ ਕਰਕੇ। ਹੁਣ ਜਿਹੜੀ ਲੇਟੈਸਟ ਜਾਣਕਾਰੀ ਦੇ ਮੁਤਾਬਕ, ਕੈਲੀਫੋਰਨੀਆ ਫਾਇਰ ਦੇ ਮੁਤਾਬਕ 73% ਇਸ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ। ਮੋਨਰੇ ਕਾਊਂਟੀ ਦੇ ਵਿੱਚ, ਜਿਸ ਨੂੰ ਨਾਮ ਵਿਲੋ ਫਾਇਰ ਦਿੱਤਾ ਗਿਆ ਆ, ਲਾਸ ਪਾਦਰੇਜ਼ ਨੈਸ਼ਨਲ ਫੋਰੈਸਟ ਦੇ ਵਿੱਚ ਇਹ ਅੱਗ ਲੱਗੀ ਸੀ, ਅਤੇ ਕਹਿੰਦੇ 11 ਜੁਲਾਈ ਤੱਕ ਇਸ ਨੂੰ ਪੂਰਨ ਤੌਰ ਦੇ ਉੱਤੇ ਕਾਬੂ ਕਰਨ ਦੀ ਜਿਹੜੀ ਆ ਉਹ ਸੰਭਾਵਨਾ ਹੈਗੀ ਆ। ਕਹਿੰਦੇ ਵੀ ਇਸ ਇਲਾਕੇ ਦੇ ਵਿੱਚ ਫੇਵਰੇਬਲ ਵੈਦਰ ਕੰਡੀਸ਼ਨਸ ਜਿਹੜੀਆਂ ਹੋ ਰਹੀਆਂ ਆ, ਜਿਸ ਦੇ ਕਰਕੇ 500 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਲੱਗੇ ਹੋਏ ਸੀ ਇਸ ਅੱਗ ਨੂੰ ਬੁਝਾਉਣ ਦੇ ਵਿੱਚ, ਉਹਨਾਂ ਨੂੰ ਜਿਹੜੀ ਆ ਥੋੜ੍ਹੀ ਕਾਮਯਾਬੀ ਇਹ ਮਿਲੀ ਆ। ਉੱਥੇ ਕਾਫੀ ਵੱਡੀ ਇੱਕ ਬੁੱਧਿਸਟ ਮੋਨੈਸਟਰੀ ਹੈਗੀ ਆ, ਕਹਿੰਦੇ ਵੀ ਉਹ ਇਸ ਦੇ ਵਿੱਚੋਂ ਜਿਹੜੀ ਉਹ ਬਚ ਗਈ ਆ, ਅਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਆ ਵੀ ਅਸੀਂ ਇਸ ਦੇ ਵਿੱਚ ਪ੍ਰੋਗਰੈਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। 1,28,000 ਏਕੜ ਪਿਛਲੇ ਸਾਲ ਡੋਲਨ ਫਾਇਰ ਦੇ ਵਿੱਚ ਇਸ ਦੇ ਇਰਦ ਗਿਰਦ ਇਹਨਾਂ ਇਲਾਕਿਆਂ ਦੇ ਵਿੱਚ ਉਹ ਸੜ ਕੇ ਸਵਾਹ ਹੋ ਗਏ ਸੀਗੇ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਵਾਲਗ੍ਰੀਨ ਜਿਹੜੇ ਸਟੋਰ ਆ, ਉਹਨਾਂ ਤੇ ਸ਼ਰੇਆਮ ਕਹਿੰਦੇ ਕਈ ਗੁੰਡੇ ਜਾਂਦੇ ਰਹੇ, ਅਤੇ ਉਹਨਾਂ ਨੇ ਆਪਣੇ ਬਾਕਸ ਜਿਹੜੇ ਬੈਗ ਆ ਵੱਡੇ ਵੱਡੇ ਭਰ ਕੇ ਆਰਾਮ ਨਾਲ ਬਾਹਰ ਨਿਕਲਦੇ ਰਹੇ, ਕਿਉਂਕਿ ਜਿਹੜੀ ਸ਼ਾਪ ਲਿਫਟਿੰਗ ਆ, ਚੋਰੀ ਕਰਨੀ, ਉਹ ਕਹਿੰਦੇ ਵੀ ਉਹਨੂੰ ਅਰੈਸਟ ਹੀ ਨਹੀਂ ਪੁਲਿਸ ਵਾਲੇ ਕਰ ਰਹੇ ਸੀ। ਸੋ ਇਹ ਸਾਰੇ ਇਸ਼ੂ ਨੂੰ ਫੌਕਸ ਨਿਊਜ਼ ਵਾਲਿਆਂ ਨੇ ਚੱਕਿਆ, ਅਤੇ ਈਵਨ ਵਾਲਗ੍ਰੀਨ ਨੇ ਇਹ ਕਿਹਾ ਵੀ ਅਸੀਂ ਬਹੁਤ ਸਾਰੇ ਜਿਹੜੇ ਸਟੋਰ ਆ ਉਹ
ਬੰਦ ਕਰਨ ਜਾ ਰਹੇ ਆ ਸੈਨ ਫਰਾਂਸਿਸਕੋ 'ਚ ਵੀ ਸਾਡੇ ਕੰਟਰੋਲ 'ਚ ਨਹੀਂ। ਈਵਨ ਜੇ ਸਿਕਿਉਰਿਟੀ ਵੀ ਖੜੀ ਹੋਵੇ ਉਹਨਾਂ ਨਾਲ ਵੀ ਉਹ ਲੜ ਕੇ ਜਿਹੜੇ ਆ ਸਮਾਨ ਚੱਕ ਕੇ ਲੈ ਜਾਂਦੇ ਆ। ਸੋ ਅੱਜ ਜਿਹੜੇ ਸੈਨ ਫਰਾਂਸਿਸਕੋ ਦਾ ਡਿਸਟ੍ਰਿਕਟ ਅਟਾਰਨੀ ਆ ਉਸ ਨੇ ਇੱਕ ਜਿਹੜਾ ਸਸਪੈਕਟ ਆ ਜੀਨ ਰੋਮੈਰੋ ਉਸ ਨੂੰ ਫੜਿਆ ਆ, ਜਿਸ ਨੇ ਕਹਿੰਦੇ ਵੀ ਮਈ 11 ਤੋਂ ਲੈ ਕੇ ਜੂਨ 19 ਤੱਕ 7 ਵਾਰੀ ਬੜੇ ਜਿਹੜੇ ਗਾਰਬੇਜ ਵਾਲੇ ਬੈਗ ਹੁੰਦੇ ਆ ਉਹ ਵਾਲਗਰੀਨ ਦੇ ਵਿੱਚੋਂ ਸਮਾਨ ਚੱਕ ਕੇ ਸ਼ਰੇਆਮ ਬਾਹਰ ਨਿਕਲ ਗਿਆ। ਹੁਣ ਉਹਦੇ ਉੱਤੇ ਕਹਿੰਦੇ ਵੀ ਅਸੀਂ 15 ਚਾਰਜਸ ਲਾਣ ਜਾ ਰਹੇ ਹੈਗੇ ਆ, ਜਿਹਦੇ ਵਿੱਚ ਗ੍ਰੈਂਡ ਥੈਫਟ ਦਾ, ਸੈਕੰਡ ਡਿਗਰੀ ਰੋਬਰੀ, ਸੈਕੰਡ ਡਿਗਰੀ ਵਰਗਲਰੀ ਅਤੇ ਕਮਰਸ਼ੀਅਲ ਸ਼ਾਪਲਿਫਟਿੰਗ। ਅਤੇ ਅੱਜ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਚੇਸਾ ਬੋਡਨ ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ ਆ ਵੀ ਜਿਹੜੇ ਲੋਕਲ ਬਿਜ਼ਨਸਿਸ ਅਤੇ ਨੇਬਰਹੁੱਡ ਸਟੋਰ ਆ ਇਹ ਸਾਡੀ ਕਮਿਊਨਿਟੀ ਦਾ ਬੈਕਬੋਨ ਹੈਗੇ ਆ ਅਤੇ ਅਸੀਂ ਉਹਨਾਂ ਦੇ ਪ੍ਰੋਟੈਕਸ਼ਨ ਦੇ ਲਈ ਕੰਮ ਕਰਾਂਗੇ। ਅਤੇ ਕਹਿੰਦੇ ਵੀ ਹੋਰ ਵੀ ਅਸੀਂ ਪਾਰਟਨਰਸ਼ਿਪ ਜਿਹੜੀ ਆ ਸਟੋਰਸ ਆ ਉਹਨਾਂ ਦੇ ਨਾਲ ਕਰਨ ਜਾ ਰਹੇ ਹਾਂ। ਪਰ ਇਹ ਬਹੁਤ ਵੱਡੀ ਪ੍ਰੋਬਲਮ ਆ। ਇਹ ਐਕਸ਼ਨ ਉਦੋਂ ਹੀ ਹੋਇਆ ਜਦੋਂ ਵਾਲਗਰੀਨ ਨੇ ਥ੍ਰੈਟ ਕਰਤਾ ਵੀ ਅਸੀਂ ਕਾਫੀ ਸਾਰੇ ਸਟੋਰ ਸੈਨ ਫਰਾਂਸਿਸਕੋ 'ਚੋਂ ਬੰਦ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵੀ ਇਹ ਰਿਪੋਰਟ ਜਿਹੜੀ ਸਾਹਮਣੇ ਆਈ ਸੀ, ਵਾਲਗਰੀਨ ਨੇ ਕਿਹਾ ਸੀਗਾ ਵੀ ਬਾਕੀ ਸਾਰੇ ਥਾਵਾਂ ਦੇ ਮੁਕਾਬਲੇ ਇਕੱਲੇ ਸੈਨ ਫਰਾਂਸਿਸਕੋ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਇਹ ਸ਼ਾਪਲਿਫਟਿੰਗ ਜਿਹੜੀ ਉੱਥੇ ਹੁੰਦੀ ਆ। ਹੁਣ ਸ਼ਾਪਲਿਫਟਿੰਗ ਕੀ, ਇਹ ਤਾਂ ਸ਼ਰੇਆਮ ਵੀ ਜਿਹੜੀਆਂ ਵੀਡੀਓ ਨਜ਼ਰ ਆ ਰਹੀਆਂ ਆ ਵੀ ਉਹ ਆਉਂਦੇ ਨੇ, ਸਾਈਕਲ 'ਤੇ ਆਉਂਦੇ ਨੇ, ਨਾਲ ਬਕਸਾ ਭਰ ਕੇ ਲੈ ਜਾਂਦੇ ਨੇ, ਦੂਜਾ ਆਉਂਦਾ, ਤੀਜਾ ਆਉਂਦਾ, ਬਸ ਇਹੀ ਕੁਛ ਕਰੀ ਜਾਂਦੇ ਆ। ਸਿਕਿਉਰਿਟੀ ਵਾਲਾ ਵੀ ਕਿਹਨੂੰ ਹੱਥ ਪਾਵੇ ਉਹ ਵੀ ਕਹਿੰਦਾ ਵੀ ਗਾਂਹ ਮੈਨੂੰ ਕਿਸੇ ਨੇ ਕੁਛ ਮਾਰਤਾ, ਜਾਨ ਜਿਹੜੀ ਉਹ ਚਲੇ ਜਾਣੀ। ਅਤੇ ਇੱਥੇ ਇਹ ਕੰਮ ਤਾਂ ਜਿਹੜਾ ਉਹ ਰੁਕਣਾ ਨਹੀਂ। ਬਹੁਤ ਜ਼ਿਆਦਾ ਬੁਰੇ ਹਾਲਾਤ ਜਿਹੜੇ ਬਣ ਚੁੱਕੇ ਆ। ਸੈਨ ਫਰਾਂਸਿਸਕੋ ਇੱਕ ਟਾਈਮ ਦੇ ਉੱਤੇ ਸੈਲਾਨੀਆਂ ਦੇ ਲਈ ਜਿਹੜੀ ਆ ਪਹਿਲੇ ਨੰਬਰ ਦੇ ਹੁੰਦੀ ਸੀ ਥਾਂ, ਵੀ ਜਾਓ ਜਾ ਕੇ ਘੁੰਮ ਫਿਰ ਕੇ ਆਈਏ। ਹੁਣ ਜੇ ਕੋਈ ਜਾਂਦਾ ਉਹਨਾਂ ਨੂੰ ਇਹ ਡਰ ਰਹਿੰਦਾ ਵੀ ਕਿਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਸਮਾਨ ਕੱਢ ਲੈਣਾ ਆ। ਦੂਜਾ ਉੱਥੇ ਜਿਹੜੀ ਵੀ ਸਟਰੀਟ ਦੇ ਉੱਤੇ ਜਾਓ ਤਾਂ ਉੱਥੇ ਗੰਦ, ਅਤੇ ਜਿਹੜਾ ਨਾਲ ਦੇ ਨਾਲ ਸ਼ਰੇਆਮ ਉੱਥੇ ਬਾਹਰ ਜਿਹੜੇ ਆ ਡਰੱਗ ਜਿਹੜੀ ਉਹ ਚੱਲ ਰਹੀ ਹੁੰਦੀ ਆ। ਅਤੇ ਹੁਣ ਜਿਹੜੇ ਐਡੇ ਵੱਡੇ ਸਟੋਰ ਆ ਉਹਨਾਂ ਦੇ ਵੀ ਜਿਹੜਾ ਇਹ ਹਾਲਾਤ ਜਿਹੜੇ ਬਣੇ ਪਏ। ਸੋ ਬਹੁਤ ਬੁਰੇ ਅਤੇ ਬੱਤਰ ਹਾਲਾਤ ਜਿਹੜੇ ਇਸ ਟਾਈਮ ਸੈਨ ਫਰਾਂਸਿਸਕੋ ਦੇ ਜਿਹੜੇ ਉਹ ਬਣਦੇ ਜਾ ਰਹੇ ਹੈਗੇ ਨੇ। ਜੇ ਸਮੇਂ ਰਹਿੰਦੇ ਇਸ ਦੇ ਉੱਤੇ ਕਾਬੂ ਨਹੀਂ ਪਾਇਆ ਗਿਆ ਤਾਂ ਫਿਰ ਪਤਾ ਨਹੀਂ ਇੱਥੇ ਹੁਣ ਜਿਹੜਾ ਇਸ ਤੋਂ ਵੱਧ ਇਹਨਾਂ ਨੇ ਹੋਰ ਉੱਤੇ ਕੀ ਕਰਨਾ ਹੈਗਾ ਆ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਏਅਰਪੋਰਟ ਦੇ ਵਿੱਚ ਜਿਹੜੇ ਰੈਸਟੋਰੈਂਟਸ ਆ TSA ਵਾਲੇ ਆ, ਕਿਉਂਕਿ ਹੁਣ ਲੋਕਾਂ ਦੀ ਭਰਮਾਰ ਆ ਏਅਰਪੋਰਟਾਂ ਦੇ ਉੱਤੇ। ਜਿਉਂ ਹੁਣ ਰਿਸਟ੍ਰਿਕਸ਼ਨਸ ਹਟੀਆਂ ਨੇ, ਟਰੈਵਲ ਲੋਕ ਜਿਹੜੇ ਬਹੁਤ ਜ਼ਿਆਦਾ ਕਰ ਰਹੇ ਆ। ਕਹਿੰਦੇ $1000 ਤੱਕ ਦੇ ਬੋਨਸ ਜਿਹੜੇ ਉਹ ਦੇ ਰਹੇ ਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਹਾਇਰ ਕੀਤਾ ਜਾਵੇ। ਇਸ ਦੇ ਚੱਲਦਿਆਂ ਕਿਉਂਕਿ ਹੁਣ ਉੱਥੇ ਸ਼ਾਰਟੇਜ ਆ ਸਟਾਫ ਦੀ, ਜਿਸ ਕਰਕੇ ਕਹਿੰਦੇ ਆ ਵੀ ਲੰਮਾ ਸਮਾਂ ਲੋਕਾਂ ਨੂੰ ਜਿਹੜਾ ਆ ਲਾਈਨਾਂ ਦੇ ਵਿੱਚ ਕੱਟਣਾ ਪੈ ਰਿਹਾ ਹੈਗਾ ਆ। ਸੋ ਜਿਹੜਾ ਵੀ ਕੋਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟਰੈਵਲ ਕਰਨਾ ਆ ਵੀ ਆਪਣਾ ਐਕਸਟਰਾ ਟਾਈਮ ਜਿਹੜਾ ਆ ਉਹ ਪਲੀਜ਼ ਲੈ ਕੇ ਜਾਓ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਤੁਹਾਡੀ ਫਲਾਈਟ ਜਿਹੜੀ ਆ ਉਹ ਕਿਸੇ ਕਾਰਨ ਕਰਕੇ, ਇਸ ਚੀਜ਼ ਦੇ ਕਰਕੇ ਜਿਹੜੀ ਉਹ ਮਿਸ ਹੋ ਜਾਵੇ। ਸੋ ਬਹੁਤ ਸਾਰੇ ਏਅਰਪੋਰਟਸ ਦੇ ਉੱਤੇ ਕੁਛ ਦਿਨ ਪਹਿਲਾਂ ਆਈ ਰਿਪੋਰਟ ਦੇ ਵਿੱਚ 100 ਤੋਂ ਵੱਧ ਕਰਮਚਾਰੀਆਂ ਦੀ ਘਾਟ ਜਿਹੜੀ ਆ ਵੱਡੇ ਏਅਰਪੋਰਟਸ ਦੇ ਉੱਤੇ ਉਹ ਦੱਸੀ ਗਈ ਸੀ। ਜੀ, ਅਗਲੀ ਖਬਰ ਅਨਪਲਾਈਮੈਂਟ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੀਆਂ ਸਟੇਟਸ ਦੇ ਵਿੱਚ ਜਿਹੜੀ ਹੁਣ ਅਨਪਲਾਈਮੈਂਟ ਆ ਉਹ ਫੈਡਰਲ ਗਵਰਨਮੈਂਟ ਵੱਲੋਂ ਜਿਹੜੇ ਐਕਸਟਰਾ ਮਨੀ ਦਿੱਤਾ ਜਾਂਦਾ ਸੀ ਉਹ ਬੰਦ ਹੋਣ ਜਾ ਰਿਹਾ ਆ। ਸੋ ਲੋਕਾਂ ਨੇ ਕਹਿੰਦੇ ਕੰਮ ਲੱਭਣਾ ਤਾਂ ਸ਼ੁਰੂ ਕੀਤਾ ਆ, ਪਰ ਕਈ ਇੱਦਾਂ ਦੀਆਂ ਆ ਰਹੀਆਂ ਉਦਾਹਰਨਾਂ ਵੀ ਹਜੇ ਵੀ ਲੋਕ ਜਿਹੜੇ ਆ ਕੰਮ ਦੇ ਉੱਤੇ ਨਹੀਂ ਜਾ ਰਹੇ। CNN ਦੇ ਮੁਤਾਬਕ ਇੰਡੀਆਨਾ ਦੇ ਵਿੱਚ ਇੱਕ ਆਟੋ ਰਿਪੇਅਰ ਦੀਆਂ ਫੈਸਿਲਿਟੀਜ਼, ਕਹਿੰਦੇ 3 ਉਹਦੀਆਂ ਸ਼ਾਪਸ ਆ। ਕਹਿੰਦਾ ਵੀ ਮੇਰੇ ਕੋਲ 20-25 ਜਾਣੇ ਤਾਂ ਐਪਲੀਕੇਸ਼ਨਾਂ ਉਹਨੇ ਭੇਜ ਦਿੱਤੀਆਂ ਰੈਜ਼ੂਮੇ ਦੀਆਂ, ਪਰ ਇੰਟਰਵਿਊ ਦੇਣ ਲਈ ਸਿਰਫ 1 ਜਾਂ 2 ਬੰਦੇ ਹੀ ਆਏ। ਸੋ ਹਜੇ ਤੱਕ ਵੀ ਲੋਕ ਜਿਹੜੇ ਸੀਰੀਅਸਲੀ ਆ ਉਹ ਕੰਮ ਨੂੰ ਲੱਭ ਨਹੀਂ ਰਹੇ ਹੈਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ FTC ਫੈਡਰਲ ਟ੍ਰੇਡ ਕਮਿਸ਼ਨ ਦੀ ਫੇਸਬੁੱਕ ਦੇ ਖਿਲਾਫ ਜਿਹੜੀ ਐਂਟੀ ਟਰਸਟ ਕੰਪਲੇਂਟ ਸੀਗੀ ਉਸ ਨੂੰ ਡਿਸਮਿਸ ਕਰ ਦਿੱਤਾ, ਰੱਦ ਕਰ ਦਿੱਤਾ। ਇਹ ਕਹਿੰਦੇ ਜਿਹੜੇ ਏਜੰਸੀ ਦੇ ਲਈ ਕਾਫੀ ਵੱਡਾ ਇੱਕ ਝਟਕਾ ਜਿਹੜਾ ਉਹ ਸੀਗਾ। ਅਦਾਲਤ ਦੇ ਜਿਹੜੇ ਇਸ ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਪੂਰਨ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਜਿਹੜਾ ਨਹੀਂ ਲਿਖਿਆ ਵੀ ਕਿਸ ਚੀਜ਼ ਦੇ ਕਰਕੇ ਜਿਹੜੇ ਐਂਟੀ ਟਰਸਟ ਇਹਨਾਂ ਦੇ ਖਿਲਾਫ ਲਾਸੂਟ ਜਿਹੜਾ ਆ ਉਹ ਕੀਤਾ ਜਾ ਰਿਹਾ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਫੇਸਬੁੱਕ ਦੇ ਸ਼ੇਅਰ 4% ਜਿਹੜੇ ਅੱਜ ਓਵਰਆਲ ਵੱਧ ਗਏ ਹੈਗੇ ਆ। ਇਹ ਕੋਸ਼ਿਸ਼ ਕੀਤੀ ਜਾ ਰਹੀ ਆ 48 ਸਟੇਟ ਦੇ ਜਿਹੜੇ ਅਟਰਨੀ ਜਨਰਲਸ ਆ ਉਹਨਾਂ ਦੇ ਦੁਆਰਾ ਵੀ
ਵੀ ਜਿਹੜਾ ਫੇਸਬੁੱਕ ਆ ਉਹ ਉਸ ਦੇ ਇੱਕ ਹਿਸਾਬ ਦੇ ਨਾਲ ਛੋਟਾ ਉਸ ਨੂੰ ਜਿਹੜਾ ਉਹ ਕੀਤਾ ਜਾ ਸਕੇ, ਕਿਉਂਕਿ ਕਹਿੰਦੇ ਵੀ ਇਹ ਟੂ ਮਚ ਕੰਟਰੋਲ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੱਖ-ਵੱਖ ਹਿੱਸਿਆਂ ਤੋਂ ਜਿਹੜਾ ਉਹ ਕੰਟਰੋਲ ਕਰ ਰਹੇ ਆ। ਸੋ FTC ਦੀ ਇਹ ਜਿਹੜੀ ਐਂਟੀ ਟਰਸਟ ਕੰਪਲੇਂਟ ਆ ਉਸ ਨੂੰ ਅੱਜ ਡਿਸਮਿਸ ਕਰ ਦਿੱਤਾ ਆ, ਅਤੇ ਜਿਹੜਾ 48 ਸੂਬਿਆਂ ਦਾ ਸਟੇਟ ਅਟਰਨੀ ਜਨਰਲਸ ਦਾ ਇੱਕ ਪੈਰਲਲ ਕੇਸ ਜਿਹੜਾ ਚੱਲ ਰਿਹਾ ਆ, ਕਹਿੰਦੇ ਉਸ ਦੇ ਲਈ ਵੀ ਇੱਕ ਸੈਟਬੈਕ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਵੀ ਇਹ ਟੂ ਬਿਗ ਟੂ ਫੇਲ ਜਿਹੜੀ ਕੰਪਨੀ ਆਲਰੇਡੀ ਹੋ ਚੁੱਕੀ ਆ, ਜਿਸ ਨੂੰ ਕੋਈ ਵੀ ਹੱਥ ਸ਼ਾਇਦ ਪਾਉਣਾ ਚਾਹੁੰਦਾ ਆ ਜਾਂ ਨਹੀਂ। ਜੀ, ਅਗਲੀ ਖਬਰ ਸਾਊਥ ਅਫਰੀਕਾ ਤੋਂ ਆ ਰਹੀ ਹੈ। ਸਾਊਥ ਅਫਰੀਕਾ ਨੇ ਸਭ ਤੋਂ ਕਹਿੰਦੇ ਸਟ੍ਰਿਕਟ ਲਾਕਡਾਊਨ ਇਸ਼ੂ ਕਰ ਦਿੱਤਾ ਆ, ਕਿਉਂਕਿ ਇੰਡੀਆ ਵਾਲਾ ਜਿਹੜਾ ਡੈਲਟਾ ਵੇਰੀਐਂਟ ਆ ਉਹ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਅਸਰ ਕਰ ਰਿਹਾ, ਅਤੇ ਉੱਥੇ ਜਿਹੜੀ ਥਰਡ ਵੇਵ ਆ ਉਹ ਸਾਊਥ ਅਫਰੀਕਾ ਦੇ ਵਿੱਚ ਸ਼ੁਰੂ ਹੋ ਗਈ ਆ। ਸੋ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਲੋਕ ਕਿਤੇ ਇਨਡੋਰ ਆਊਟਡੋਰ ਇਕੱਠੇ ਨਹੀਂ ਹੋ ਸਕਦੇ ਐਕਸੈਪਟ ਫਿਊਨਰਲ ਵਗੈਰਾ ਦੇ ਲਈ। ਕਰਫਿਊ ਤੱਕ ਜਿਹੜਾ ਆ ਸ਼ਾਮ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਲਾ ਦਿੱਤਾ ਗਿਆ। ਅਲਕੋਹਲ ਸੇਲਸ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਬੈਨ ਕਰ ਦਿੱਤੀਆਂ ਗਈਆਂ ਆ। ਕਹਿੰਦੇ ਵੀ ਈਵਨ ਜਿਹੜੇ ਵੈਕਸੀਨ ਵੀ ਲੱਗੇ ਆ ਉਹਨਾਂ ਦਾ ਵੀ ਬਹੁਤ ਘੱਟ ਅਸਰ ਹੋ ਰਿਹਾ ਇਸ ਵੇਰੀਐਂਟ ਦੇ ਉੱਤੇ। 27 ਲੱਖ ਲੋਕਾਂ ਨੇ ਉੱਥੇ ਕੋਵਿਡ-19 ਦੇ ਵੈਕਸੀਨ ਸਾਊਥ ਅਫਰੀਕਾ ਦੇ ਵਿੱਚ ਲਵਾ ਲਏ ਹੈਗੇ ਆ, ਪਰ ਜਿਹੜੀ ਪ੍ਰੋਵਿੰਸ ਦੇ ਵਿੱਚ ਹੁਣ ਜ਼ਿਆਦਾ ਕਰੋਨਾ ਵਾਇਰਸ ਫੈਲ ਰਿਹਾ, ਕਹਿੰਦੇ ਉੱਥੇ ਹੀ ਲੋਕਾਂ ਨੇ ਸਭ ਤੋਂ ਜ਼ਿਆਦਾ ਜਿਹੜੇ ਵੈਕਸੀਨ ਲਵਾਏ ਸੀ। ਪਰ ਹੁਣ ਉਹ ਤੋਂ ਖਤਰਾ ਇਹ ਆ ਵੀ ਉਸ ਸਟੇਟ ਜਾਂ ਪ੍ਰੋਵਿੰਸ ਤੋਂ ਬਾਅਦ ਹੋਰ ਜਗ੍ਹਾ ਦੇ ਉੱਤੇ ਇਹ ਫੈਲ ਨਾ ਜਾਵੇ। ਇਸ ਨੂੰ ਦੇਖਦੇ ਹੋਏ ਸਭ ਤੋਂ ਜਿਹੜੀਆਂ ਸਖਤ ਉੱਥੇ ਕੰਡੀਸ਼ਨਸ ਲਾਈਆਂ ਗਈਆਂ ਹੈਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਰੈਜ਼ਨੋ ਦੇ ਵਿੱਚ ਇੱਥੋਂ ਦੇ ਜਿਹੜੇ ਪੁਲਿਸ ਚੀਫ ਆ ਉਹਨਾਂ ਨੇ 20,000 ਜਿਹੜੇ ਗਨ ਲੌਕ ਆ ਉਹ ਆਫਰ ਕਰ ਰਹੇ ਨੇ ਫਾਰ ਫਰੀ, ਵੀ ਜਿਹੜੇ ਲੋਕ ਆ ਆਪੋ ਆਪਣੇ ਘਰਾਂ ਦੇ ਵਿੱਚ ਜਿਹੜੇ ਗਨਜ਼ ਆ ਉਹਨਾਂ ਨੂੰ ਸੁਰੱਖਿਅਤ ਜਿਹੜਾ ਉਹ ਰੱਖਣ। ਬੀਤੇ ਵੀਕਐਂਡ ਦੇ ਉੱਤੇ 2 ਅਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਫਰੈਜ਼ਨੋ ਦੇ ਵਿੱਚ ਵਾਪਰੀਆਂ, ਜਿਸ ਕਰਕੇ 2 ਛੋਟੇ ਬੱਚੇ ਇਹ ਐਕਸੀਡੈਂਟਲ ਸ਼ਾਟ ਦਾ ਜਿਹੜਾ ਉਹ ਸ਼ਿਕਾਰ ਹੋ ਗਏ। ਇੱਕ 3 ਸਾਲ ਦਾ ਫਰੈਜ਼ਨੋ ਦਾ ਰਹਿਣ ਵਾਲਾ ਮੁੰਡਾ ਆ, ਉਸ ਨੇ ਪਤਾ ਨਹੀਂ ਆਪਣੀ ਪੇ ਦੀ ਗਨ ਦੇ ਨਾਲ ਖੇਡਦਾ ਸੀ ਜਾਂ ਕੀ ਕਰਦਾ ਸੀ, ਵੀ ਉਹ ਗੋਲੀ ਚੱਲੀ ਅਤੇ ਉਸ ਦੇ ਸਿਰ ਦੇ ਵਿੱਚ ਲੱਗੀ ਅਤੇ ਉਸ ਦੀ ਮੌਤ ਜਿਹੜੀ ਆ ਉਹ ਹੋ ਗਈ। ਅਤੇ ਫਿਰ ਐਤਵਾਰ ਨੂੰ 8 ਸਾਲ ਦੇ ਇੱਕ ਬੱਚਾ ਜਿਹੜਾ ਆ ਉਸ ਨੂੰ ਜ਼ੇਰੇ ਇਲਾਜ ਲੈ ਕੇ ਜਾਣਾ ਪਿਆ, ਜਦ ਉਸ ਦੇ ਹੱਥ ਦੇ ਵਿੱਚ ਖੁਦ ਦੇ ਵਿੱਚ ਜਿਹੜੀ ਉਹ ਗੋਲੀ ਲੱਗ ਗਈ। ਉਹ ਜਿਹੜੀ ਆ ਉਹ ਜ਼ੇਰੇ ਇਲਾਜ ਉਸ ਨੂੰ ਜਿਹੜਾ ਉਹ ਰੱਖਿਆ ਗਿਆ ਆ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਪੁਲਿਸ ਚੀਫ ਹੈਗੇ ਆ ਬਾਲਡਰਾਮਾ, ਜਿਨ੍ਹਾਂ ਨੇ ਪਹਿਲੋਂ 10,000 ਫ੍ਰੀ ਗਨ ਲੌਕਸ ਆਫਰ ਕਰ ਰਹੇ ਸੀਗੇ, ਹੁਣ ਉਹਨਾਂ ਨੇ ਐਡੀਸ਼ਨਲ ਹੋਰ 10,000 ਜਿਹੜੇ ਆ ਉਹ ਆਰਡਰ ਕੀਤੇ ਨੇ ਵੀ ਲੋਕ ਭਾਈ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਗਨ ਸੇਫਟੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ, ਤਾਂ ਜੋ ਆਪਣੇ ਘਰਾਂ ਦੇ ਵਿੱਚ ਜਿਹੜਾ ਵੀ ਤੁਸੀਂ ਅਸਲਾ ਰੱਖਿਆ ਆ ਉਹਨਾਂ ਨੂੰ ਸੁਰੱਖਿਅਤ ਜਿਹੜਾ ਉਹ ਰੱਖ ਸਕੋ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਲਾਈਟ ਟ੍ਰੇਨ ਦਾ ਸਟੇਸ਼ਨ ਜਿੱਥੇ ਸ਼ੂਟਿੰਗ ਹੋਈ ਸੀ, 9 ਜਣਿਆਂ ਦੀ ਮੌਤ ਹੋ ਗਈ ਸੀ। ਤਾਂ ਅੱਜ ਸਟੇਟ ਜਿਹੜੀ ਆ ਉਹ ਇੱਕ ਬਿੱਲ ਲੈ ਕੇ ਆ ਰਹੀ ਆ, ਜਿਹਦੇ ਵਿੱਚ $20 ਮਿਲੀਅਨ ਜਿਹੜਾ ਆ VTA ਨੂੰ ਦਿੱਤਾ ਜਾਊਗਾ। ਸੋ ਇਹ ਸਾਰੇ ਪੈਸੇ ਜਿਹੜੇ ਆ ਕਹਿੰਦੇ ਵੀ ਉਹਨਾਂ ਉੱਥੇ ਦੀ ਸੇਫਟੀ ਅਪਗ੍ਰੇਡ ਦੇ ਲਈ ਅਤੇ ਜਿਹੜੇ ਇੰਪਲਾਈਜ਼ ਅਤੇ ਜਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਦੇ ਮੈਂਟਲ ਹੈਲਥ ਰਿਸੋਰਸਿਸ ਦੇ ਲਈ ਜਿਹੜਾ ਯੂਜ਼ ਕੀਤਾ ਜਾਊਗਾ। ਡੇਵਿਡ ਕੋਟੇਜ਼ੀ ਜਿਹੜੇ ਸਟੇਟ ਸੈਨੇਟਰ ਹੈਗੇ ਆ ਉਹ ਇਸ ਨੂੰ ਲੈ ਕੇ ਆ ਰਹੇ ਆ। ਉਹ ਕਹਿੰਦੇ ਵੀ ਮੈਂ 17 ਸਾਲਾਂ ਤੋਂ ਇਸ ਏਰੀਏ ਨੂੰ ਸਰਵ ਕਰ ਰਿਹਾ, ਅਤੇ ਮੈਂ ਗਵਰਨਰ ਗੈਵਨ ਨਿਊਸਮ ਹੋਣਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਵੀ ਉਹ ਇੰਨੇ ਜਿਹੜੇ ਆ ਪੈਸੇ ਇਸ ਜਿਹੜੀ ਕੰਪਨੀ ਹੈਗੀ VTA ਉਹਦੇ ਲਈ ਦੇਣ ਜਾ ਰਹੇ ਹੈਗੇ ਆ। ਕਹਿੰਦੇ 100 ਲੋਕ ਜਿਹੜੇ 100 ਵਰਕਰ ਸੀਗੇ, ਉਹਨਾਂ ਨੇ ਵਿਟਨੈਸ ਕੀਤੀ ਸੀ ਸ਼ੂਟਿੰਗ, ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਆ। ਸੋ ਉਹਨਾਂ ਦੇ ਮਨ ਦੇ ਉੱਤੇ ਜਿਹੜਾ ਕਿੱਦਾਂ ਦਾ ਅਸਰ ਆ, ਸੋ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਆ ਹੈਲਥ ਕੇਅਰ ਦੀ ਜ਼ਰੂਰਤ ਹੈਗੀ ਆ, ਖਾਸ ਕਰਕੇ ਮੈਂਟਲ ਹੈਲਥ ਦੀ। ਸੋ ਇਹ ਬਿੱਲ ਜਿਹੜਾ ਪਹਿਲਾਂ ਅਸੈਂਬਲੀ 'ਚ ਪਾਸ ਹੋਏਗਾ, ਫਿਰ ਸੈਨੇਟ, ਅਤੇ ਫਿਰ ਜਿਹੜਾ ਆ ਗਵਰਨਰ ਕੋਲ ਜਾਊਗਾ, ਅਤੇ ਗਵਰਨਰ ਆਲਰੇਡੀ ਕਹਿੰਦਾ ਵੀ ਮੈਂ ਇਸ ਬਿੱਲ ਦੇ ਉੱਤੇ ਸਾਈਨ ਕਰ ਦਊਂਗਾ। ਅਤੇ ਹਜੇ ਤੱਕ ਵੀ ਜਿਹੜੀ VTA ਆ ਉਹਨਾਂ ਨੇ ਆਪਣੀ ਲਾਈਟ ਰੇਲ ਸਰਵਿਸ ਨਹੀਂ ਸ਼ੁਰੂ ਕੀਤੀ, ਪਰ ਲੱਗਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਉਹ ਸ਼ੁਰੂ ਕਰਨ ਜਾ ਰਿਹਾ। ਜੀ, ਟਰੰਪ ਆਰਗੇਨਾਈਜੇਸ਼ਨ ਹੁਣਾਂ ਦੇ ਜਿਹੜੇ ਲਾਇਰ ਆ ਉਹਨਾਂ ਦਾ ਇਹ ਦਾਅਵਾ ਹੈ ਵੀ ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਜਿਹੜੇ ਕਾਈ ਵੈਂਸ ਆ ਉਹ ਜਿਹੜੇ ਰਾਈਟ ਨਾਓ ਉਹਨਾਂ ਦਾ ਕਹਿੰਦੇ ਕੋਈ ਪਲਾਨ ਨਹੀਂ ਹੈਗਾ ਟਰੰਪ ਆਰਗੇਨਾਈਜੇਸ਼ਨ
ਦੇ ਉੱਤੇ ਜਿਹੜੇ ਚਾਰजेस ਆ, ਕ੍ਰਾਈਮ ਦੇ ਜਿਹੜੇ ਚਾਰजेस ਆ ਉਹਨਾਂ ਨੂੰ ਲਾਉਣ ਦੇ ਲਈ। ਖਾਸ ਕਰਕੇ ਇਸ ਦੇ ਵਿੱਚ ਜਿਹੜੀਆਂ ਹਸ਼ ਮਨੀ ਪੇਮੈਂਟਸ ਜਿਹੜੀਆਂ ਸੀਗੀਆਂ ਉਹ ਤੇ ਨਾਲ ਜਿਹੜੀ ਰੀਅਲ estate ਵੈਲਿਊ ਮੈਨੀਪੂਲੇਸ਼ਨ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਇਹ ਜਿਹੜੇ ਆ ਟਰੰਪ ਹੋਣਾ ਦੇ ਜਿਹੜੇ ਪਰਸਨਲ ਲਾਇਰ ਹੈਗੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਅੱਜ ਜਾਣਕਾਰੀ ਦਿੱਤੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਜਿਹੜਾ ਹੈ ਉਹ ਕੀ ਹੋਰ ਦੇਖਣ ਨੂੰ ਮਿਲਦਾ ਹੈ। ਥੋੜ੍ਹੇ ਦਿਨ ਪਹਿਲਾਂ ਇਹ ਜਿਹੜੀ ਰਿਪੋਰਟ ਆ ਉਹ ਸਾਹਮਣੇ ਸੀਗੀ ਵੀ ਜਿਹੜੇ ਨਿਊਯਾਰਕ ਦੇ ਜਿਹੜੇ ਅਟਰਨੀ ਜਨਰਲ ਅਤੇ ਜਿਹੜੇ ਮੈਨਹੈਟਨ ਦੇ DA ਆ ਉਹ ਟਰੰਪ ਆਰਗੇਨਾਈਜੇਸ਼ਨ ਦੇ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਲਾਉਣ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ। ਜੀ, ਇੱਕ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਜਾਂਦੇ ਜਾਂਦੇ ਜਿਹੜੀ ਇੱਕ ਨਵੀਂ ਸਟੱਡੀ ਆਈ ਹੈਗੀ ਆ ਉਹਦੇ ਮੁਤਾਬਕ ਕਹਿੰਦੇ ਪਈ ਜਿਹੜੇ ਲੋਕਾਂ ਨੇ ਫਾਈਜ਼ਰ ਅਤੇ ਮੋਡਰਨਾ ਦੇ ਵੈਕਸੀਨ ਲਵਾ ਲਏ ਆ, ਕਹਿੰਦੇ ਪਈ ਇਹਨਾਂ ਨੂੰ ਸਾਲਾਂ ਵੱਧੀ ਜਿਹੜਾ ਆ ਪ੍ਰੋਟੈਕਸ਼ਨ ਰਹੂਗੀ ਇਸ ਤਰ੍ਹਾਂ ਦੀ ਜਿਹੜੀ ਕਰੋਨਾ ਵਾਇਰਸ ਵਰਗੀ ਜਿਹੜੀ ਬਿਮਾਰੀ ਆ ਉਸ ਤੋਂ। ਇਹ ਜਿਹੜੀ ਨਵੀਂ ਸਟੱਡੀ ਹੈਗੀ ਆ ਇਹ ਆਸਟ੍ਰੇਲੀਆ ਤੋਂ ਆਈ ਹੈਗੀ ਆ ਅਤੇ ਇੱਥੇ ਦੇ ਜਿਹੜੇ ਰਿਸਰਚਰਸ USA ਦੇ ਵੀ ਆ, ਉਹਨਾਂ ਨੇ ਵਾਸ਼ਿੰਗਟਨ ਯੂਨੀਵਰਸਿਟੀ ਜਿਹੜੀ ਸੇਂਟ ਲੂਇਸ ਆ ਉੱਥੋਂ ਵੀ ਇਹ ਜਿਹੜੀ ਰਿਸਰਚ ਕੀਤੀ ਗਈ ਹੈਗੀ ਆ। ਜੀ, ਅਤੇ ਨਾਲ ਹੀ ਇੱਕ ਵਾਰੀ ਫਿਰ WHO ਵਾਲੇ ਸਾਰਿਆਂ ਨੂੰ ਹੀ ਬੇਨਤੀ ਦੁਬਾਰਾ ਕਰ ਰਹੇ ਆ ਵੀ ਜਿਨ੍ਹਾਂ ਨੇ ਵੈਕਸੀਨਸ ਵੀ ਲਵਾ ਰਹੀਆਂ ਆ ਵੀ ਭਾਈ ਮਾਸਕ ਜਿਹੜਾ ਆ ਉਹ ਤੁਸੀਂ ਜ਼ਰੂਰ ਪਹਿਨ ਕੇ ਜਿਹੜਾ ਉਹ ਰੱਖੋ। ਬਾਕੀ ਇਹ ਤਾਂ ਹਰ ਇੱਕ ਦੀ ਆਪੋ ਆਪਣੀ ਜਿਹੜੀ ਉਹ ਮਰਜ਼ੀ ਆ ਜਿੱਥੇ ਜਿਹੜਾ ਮੈਂਡੇਟ ਹੈਗਾ ਆ, ਪਰ ਨੋ ਡਾਊਟ ਪ੍ਰੀਕਾਸ਼ਨਸ ਲੈਣ ਦੇ ਵਿੱਚ ਕੋਈ ਹਰਜ ਨਹੀਂ ਜਿਹੜਾ ਹੈਗਾ, ਕਿਉਂਕਿ ਖਾਸ ਕਰਕੇ ਆਪਾਂ ਦੇਖ ਰਹੇ ਹਾਂ ਡੈਲਟਾ ਅਤੇ ਡੈਲਟਾ ਪਲੱਸ ਵੇਰੀਐਂਟ ਜਿਹੜਾ ਆ ਉਹ ਕਾਫੀ ਤੀਬਰ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਵੱਧ ਰਿਹਾ ਆ। ਸਮਾਂ ਸਮਾਪਤੀ ਦੇ ਵੱਲ ਨੂੰ ਜਾਣ ਤੋਂ ਪਹਿਲਾਂ ਮਾਰਕੀਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 150 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 34,283 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 140 ਪੁਆਇੰਟ ਦਾ ਇਜ਼ਾਫਾ ਹੋਇਆ, 14,501 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 10 ਪੁਆਇੰਟ ਵਧੇ, 4291 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.48% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1777 ਪ੍ਰਤੀ ਆਊਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1.23 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ₹74.26 ਦੇ ਬਰਾਬਰ ਰਹੀ ਆ। ਅਤੇ ਇਸ ਮੌਕੇ ਗੱਲ ਕਰਦੇ ਹੋਏ ਬਿਟਕੋਇਨ ਦੀ ਪ੍ਰਾਈਸ $34,901 ਰਹੀ। ਅਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਿੰਦਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।